अस्सलाम वालेकुम। अच्छा जी, ठरक ते सड़क ਇਨਸਾਨ ਨੂੰ ਪਹਿਲੇ ਕਿਤੇ ਵੀ ਲੈ ਜਾਂਦੇ ਸੀ, ਲੇਕਿਨ ਹੁਣ ਜਿਹੜਾ ਠਰਕ ਆ ਨਾ, ਇਹ ਇਨਸਾਨ ਨੂੰ ਸਿੱਧਾ ਜੇਲ੍ਹ 'ਚ ਲੈ ਕੇ ਜਾਂਦਾ ਵਾ। ਨਾ ਸਿਰਫ ਜੇਲ੍ਹ 'ਚ ਲੈ ਕੇ ਜਾਂਦਾ ਵਾ, ਬਲਕਿ ਹੋ ਸਕਦਾ ਵਾ ਕਿ ਠਰਕ ਦੇ ਨੇਫੇ ਦੇ ਵਿੱਚ ਪਿਸਤੌਲ ਵੀ ਚੱਲ ਜਾਵੇ। ਗੁਲਬਰਗ ਦੇ ਇਲਾਕੇ ਦੇ ਵਿੱਚ ਇੱਕ ਅਫਸੋਸਨਾਕ ਵੀਡੀਓ ਅਸੀਂ ਦੇਖੀ, ਜਿੱਥੇ ਇੱਕ ਸ਼ਖਸ ਜਿਹੜਾ ਵਾ ਮੋਟਰਸਾਈਕਲ ਤੇ ਆਂਦਾ ਵਾ, ਇੱਕ ਖਾਤੂਨ ਦੇ ਨਾਲ ਬੇਹੂਦਾ ਹਰਕਤ ਕਰਦਾ ਵਾ, ਕਰਕੇ ਭੱਜ ਜਾਂਦਾ ਵਾ। CPO ਫੈਸਲਾਬਾਦ ਸਾਹਿਬਜ਼ਾਦਾ ਉਮਰ ਬਲਾਲ ਇਸ ਗੱਲ ਦਾ ਨੋਟਿਸ ਲੈ ਕੇ SP ਲੈਲਪੁਰ ਟਾਊਨ ਆਬਾ ਜ਼ਫਰ ਦੇ ਜ਼ਿੰਮੇ ਲਾਉਂਦੇ ਸਾਰੀ ਸੂਰਤ-ਏ-ਹਾਲ। ਇਹਦੇ ਵਾਸਤੇ ਟੀਮਾਂ ਤਸ਼ਕੀਲ ਦੇ ਦਿੱਤੀਆਂ ਜਾਂਦੀਆਂ ਵਾ ਤੇ ਹਾਈ ਪ੍ਰੋਫਾਈਲ ਕੇਸ ਦੀ ਤਰ੍ਹਾਂ ਇਸ ਕੇਸ ਨੂੰ ਵੀ ਦੇਖਿਆ ਜਾਂਦਾ, ਕਿਉਂਕਿ ਮਰੀਮ ਨਵਾਜ਼ ਦਾ ਜਿਹੜਾ ਵਿਜ਼ਨ ਆ, ਨੈਵਰ ਅਗੇਨ, ਕਿ ਕਿਸੇ ਵੀ ਖਾਤੂਨ ਨੂੰ ਹਰਾਸਾ ਨਹੀਂ ਕੀਤਾ ਜਾਏਗਾ, ਬਿਲਕੁਲ ਉਹੀ ਕੇਸ ਸੀਗਾ ਜਿਹੜਾ ਗੁਲਬਰਗ ਦੇ ਇਲਾਕੇ ਸਾਹਮਣੇ ਆਇਆ। ਖੈਰ ਜੀ, 2 ਦਿਨ ਦੀ ਅਣਥੱਕ ਪੁਲਿਸ ਦੀ ਮਿਹਨਤ ਤੇ ਉੱਥੇ SHO ਅਦੀਲ ਚੀਮੇ ਦੀ ਮਿਹਨਤ ਜਿਹੜੀ ਆ ਨਾ, ਉਹ ਰੰਗ ਲੈ ਆਈ ਤੇ ਇਹ ਮੁਲਜ਼ਮ ਜਿਹੜਾ ਨਾ ਬਿਲ ਆਖਰ ਗ੍ਰਿਫਤਾਰ ਕਰ ਲਿਆ। ਹੁਣ ਜਨਾਬੀ ਅਲੀ, ਇਸ ਮੁਲਜ਼ਮ ਕੋਲੋਂ ਤਫਤੀਸ਼ ਦਾ ਆਗਾਜ਼ ਕਰ ਦਿੱਤਾ ਗਿਆ ਵਾ। ਇਹ ਵੀਡੀਓ ਤੁਸੀਂ ਬਾਰਹਾ ਦੇਖੀ ਹੋਏਗੀ, ਨਾ ਸਿਰਫ ਇਹ ਪਹਿਲੀ ਵੀਡੀਓ, ਇਹ ਤੋਂ ਪਹਿਲੇ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ, ਜਿੱਥੇ ਇਸ ਤਰ੍ਹਾਂ ਦੇ ਉਬਾਸ਼ ਨੌਜਵਾਨ ਜਿਹੜੇ ਆ ਨਾ, ਉਹ ਰਾਹ ਜਾਂਦੀਆਂ ਖਵਾਤੀਨ, ਲੜਕੀਆਂ, ਮਾਵਾਂ ਭੈਣਾਂ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਤੇ ਕਰਕੇ ਭੱਜ ਜਾਂਦੇ ਆ। ਕੁਝ ਇਲਾਕਿਆਂ ਦੇ ਵਿੱਚ ਤਾਂ ਅਸੀਂ ਦੇਖਿਆ ਕਿ ਉਹਨਾਂ ਨੂੰ CCD ਨੇ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜੋ ਉਹਨਾਂ ਦਾ ਇਲਾਜ ਬਣਦਾ ਨਾ, ਉਹ ਕੀਤਾ। ਹੁਣ ਸਾਡੀ ਫੈਸਲਾਬਾਦ ਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਵਾ, ਇਸ ਕੋ ਤਫਤੀਸ਼ ਕਰ ਰਹੀ ਆ। ਕਿਆ ਜਿਹੜੀ ਸਜ਼ਾ ਦਾ ਇਹ ਹੱਕਦਾਰ ਆ, ਮਿਹਨਤ ਕੀਤੀ, ਸਾਰਾ ਕੁਝ ਕਰਕੇ ਇਹਨੂੰ ਗ੍ਰਿਫਤਾਰ ਤਾਂ ਕਰ ਲਿਆ, ਕਿਆ ਜਿਹੜੀ ਸਜ਼ਾ ਦਾ ਇਹ ਹੱਕਦਾਰ ਆ, ਇਹਨੂੰ ਉਹ ਸਜ਼ਾ ਮਿਲੇਗੀ ਜਾਂ ਨਹੀਂ? ਮੈਂ ਇਹਦੇ ਵਿੱਚ ਸਭ ਤੋਂ ਖੁਸ਼ਾਇਨ ਗੱਲ ਜਿਹੜੀ ਆ, ਉਸ ਖਾਤੂਨ ਦੀ ਆ, ਜਿਹੜੀ ਖਾਤੂਨ ਸਾਹਮਣੇ ਆਈ। ਉਹਨੇ ਆ ਕੇ ਦਰਖਾਸਤ ਦਿੱਤੀ। ਦਰਖਾਸਤ ਦੇਣ ਤੋਂ ਬਾਅਦ ਉਹਨੇ ਦੱਸਿਆ ਕਿ ਭਾਈ ਮੇਰਾ ਅੱਧਾ ਘੰਟੇ ਤੋਂ ਪਿੱਛਾ ਕਰ ਰਿਹਾ ਸੀਗਾ, ਮੈਂ 15 ਤੇ ਕਾਲ ਵੀ ਕੀਤੀ, ਪੁਲਿਸ ਵੀ ਮੌਕੇ ਤੇ ਆਈ, ਸਾਰੀ ਤਫਸੀਲ ਇਹਨੇ ਦੱਸੀ। ਨਹੀਂ ਤਾਂ ਸਾਡੀਆਂ ਮਾਵਾਂ ਭੈਣਾਂ ਅਕਸਰ ਜਿਹੜੀਆਂ ਨਾ, ਆਪਣੀ ਇੱਜ਼ਤ ਬਚਾਉਂਦੇ ਹੋਇਆ ਇਦਾਂ ਦੀ ਦਰਖਾਸਤ ਨਹੀਂ ਦਿੰਦੀਆਂ, ਸਾਹਮਣੇ ਨਹੀਂ ਆਉਂਦੀਆਂ, ਜਿਹਦੀ ਵਜ੍ਹਾ ਤੋਂ ਇਸ ਤਰ੍ਹਾਂ ਦੇ ਲੁੱਚੇ ਲਫੰਗੇ ਜਿਹੜੇ ਆ ਨਾ, ਉਹ ਬਾਸਾਨੀ ਜਿਹੜੇ ਆ ਬਰੀ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ। ਲੇਕਿਨ ਜਨਾਬੀ ਅਲੀ, ਮੁਕੱਦਮਾ ਵੀ ਦਰਜ ਹੋਇਆ, ਮੁਲਜ਼ਮ ਵੀ ਗ੍ਰਿਫਤਾਰ ਹੋਇਆ, ਇਹਨੂੰ ਸਜ਼ਾ ਵੀ ਮਿਲੇਗੀ। ਮੇਰੀ ਇੱਕ ਪੁਲਿਸ ਅੱਗੇ ਗੁਜ਼ਾਰਿਸ਼ ਆ ਕਿ ਇਹਦੇ ਕੋਲੋਂ ਤਫਤੀਸ਼ ਜਿਹੜੀ ਆ ਨਾ, ਮੁਕੰਮਲ ਕੀਤੀ ਜਾਵੇ ਔਰ ਇਹਦੇ ਕੋਲੋਂ ਪੁੱਛਿਆ ਜਾਵੇ। ਅੱਜ ਤੱਕ ਪਹਿਲੇ ਵੀ ਅਸੀਂ ਨਹੀਂ ਪੁੱਛਿਆ ਹੋਣਾ ਕਿ ਭਾਈ ਤੈਨੂੰ ਲੱਭਦਾ ਕੀ ਆ। ਆਖਿਰ ਇੰਨੀ ਗੱਲ ਤਾਂ ਇਹਨਾਂ ਕੋਲ ਪੁੱਛ ਲੈਣੀ ਚਾਹੀਦੀ ਹੈ ਨਾ। ਕੋਈ ਪਹਿਲਾ ਕੇਸ ਨਹੀਂ ਹੈਗਾ, ਇਹ ਤੋਂ ਪਹਿਲੇ ਵੀ ਮੁਖਤਲਿਫ ਕੇਸਿਸ ਆਏ ਆ, ਜਿਹਦੇ ਵਿੱਚ ਕੋਈ ਅੱਗੇ ਹੱਥ ਲਾ ਕੇ ਭੱਜ ਜਾਂਦਾ, ਕੋਈ ਪਿੱਛੇ ਹੱਥ ਲਾ ਕੇ ਭੱਜ ਜਾਂਦਾ, ਕੋਈ ਜਿਸਮ ਦੇ ਕਿਸੇ ਵੀ ਹਿੱਸੇ ਦੇ ਹੱਥ ਲਾ ਕੇ ਭੱਜ ਜਾਂਦਾ। ਇਹ ਕਰਨ ਦੇ ਨਾਲ ਉਹਨਾਂ ਨੂੰ ਲੱਭਦਾ ਕੀ ਆ? ਇਹ ਤਫਤੀਸ਼ ਕਰਕੇ ਗੱਲ ਤਾਂ ਸਾਹਮਣੇ ਲਿਆਓ ਨਾ, ਤਾਂ ਕਿ ਜਿਹੜੇ ਸਾਨੂੰ ਆ, ਅਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਜਾਂ ਸਾਡੇ ਸੁਣਨ ਵਾਲੇ ਆ, ਸਾਡੇ ਦੇਖਣ ਵਾਲੇ ਆ, ਅਸੀਂ ਉਹਨਾਂ ਨੂੰ ਦੱਸ ਸਕੀਏ ਕਿ ਭਾਈ ਇਹ ਫਾਇਦਾ ਇਹਨਾਂ ਨੂੰ ਹੁੰਦਾ ਵਾ, ਇਹ ਨੁਕਸਾਨ ਹੁੰਦਾ। ਫਾਇਦੇ ਦਾ ਤਾਂ ਪਤਾ ਕੋਈ ਨਹੀਂ, ਨੁਕਸਾਨ ਤਾਂ ਮੈਂ ਸਾਰਿਆਂ ਨੂੰ ਦੱਸ ਦਿੰਦਾ ਵਾ। ਆਇੰਦਾ ਕਿਸੇ ਵੀ ਬੰਦੇ ਨੇ ਇਦਾਂ ਦੀ ਹਰਕਤ ਕੀਤੀ ਤੇ ਸਾਡੀ ਫੈਸਲਾਬਾਦ ਦੀ ਪੁਲਿਸ ਨੇ ਵੀ ਹਰਕਤ 'ਚ ਆਉਣਾ ਵਾ ਔਰ ਤੁਹਾਡਾ ਇਲਾਜ ਵੀ ਇਦਾਂ ਦਾ ਹੋਣਾ ਵਾ। ਮੈਂ ਕਹਾਂਗਾ ਨੇਫੇ ਦੇ ਵਿੱਚ ਪਿਸਤੌਲ ਚੱਲਣਾ ਚਾਹੀਦਾ ਵਾ, ਬਾਕੀ ਹੋਵੇ ਨਾ ਹੋਵੇ, ਇਹਦਾ ਆਪਣਾ ਹੀ ਪਿਸਤੌਲ ਲੱਭੋ, ਇਹਦੇ ਘਰ ਪਿਆ ਹੋਣਾ। ਬਹੁਤ ਸ਼ੁਕਰੀਆ।